रशिया ने इल्ज़ाम लाया कि भी जिहड़ा रशिया यूक्रेन बॉर्डर के उत्ते रशियन टैरीटरी यूक्रेन के हैलीकॉप्टर्स ने ਬੰਬਾਰਡਮੈਂਟ करके ਜਿਹੜਾ ਉਹਨਾਂ ਦੇ ਆਇਲ ਡਿਪੋ ਸੀ तेल ਦੇ ਉਹਨੂੰ ਅੱਗ ਲਾ ਦਿੱਤੀ। ਇਹ ਪਹਿਲੀ ਜਿਹੜੀ ਹੈ इंसीडेंट है ਜਦੋਂ कि यूक्रेन ने रशिया की टैरीटरी 'ਚ ਜਾ ਕੇ ਅਟੈਕ ਕੀਤਾ। ਮੇਰੀਓਪੋਲ शहर ਜਿਹਨੂੰ 4 ਚਫੇਰੇ ਘੇਰਾ ਪਿਆ ਹੋਇਆ ਉਸ 'ਚੋਂ इंटरनेशनल कमेटी ऑफ रेड क्रॉस अपने कढ़ रही सी, ਜਿਹੜੇ सिविलियन ने ਉਹਦੇ 'ਚ ਲੱਖਾਂ फसे हुए ने, लेकिन अज उन्होंने अपना ऑपरेशन सस्पेंड कर दिता है। 4 चफेरे वायलेंस है और वो पॉसीबल नहीं है। इस तो लग रहा है कि ग्राउंड के उत्ते जिहड़ी सिचुएशन है वो माड़ी है। अज जे चाइना ने यूक्रेन के उत्ते एबसटेन किया, सिक्योरिटी कौंसल वोट तो जनरल असैंबली किया, ह्यूमन राइट कौंसल किया, भारत ने भी इवें किया। जे वैसट वालों यूरोपीयन यूनीयन और अमरीका वालों इकनॉमिकल सैंक्शनस लाइया गई हैं, चाइना उन्होंने फॉलो नहीं कर रहा, भारत पहला नालों भी ज़्यादा क्योंकि उन्हें सबसिडाइज किया, क्रूड ऑयल वो तो खरीद रहा। चाइना भारत रशिया अज किवें एक लाइन च लगते हैं कि वही रशियन फॉरेन मिनिस्टर 2 दिन चाइना की विजिट पर और उस तो बाद भारत आ रहा है। इंडिया रशिया ट्राइंग टू बाईपास सैंक्शनस, रशियन फॉरेन मिनिस्टर। ये बयान जिहड़ा है वो मिस्टर लैवरोव दे रहा है कि इंडिया की जिहड़ी फॉरेन पॉलिसी है वो इंडिपेंडेंट है। उन्हें कहा जी बाकी जिहड़ा यूक्रेन का है ये तो असी वार तो डिकलेयर ही नहीं की यूक्रेन के खिलाफ, इट इज़ ए स्पैशल ऑपरेशन। जे ईवन भारत अमरीका के कहने च नहीं है, जिस लिए उन्होंने क्वाड बनाया, इंडो पैसिफिक स्ट्रैटजी ये वो, और ईवन वो सिचुएशन आई कि बाइडन का फोन UAE और सऊदी अरेबिया के क्राउन प्रिंस ने नहीं चुक्या। सो इसका मतलब ये है कि भी जिहड़ी तुहाडी एक्सक्लूसिव सरदारी सी उस नूं डेंट पिया और तुहाडा थल्ले वाल दा सफ़र शुरू। वाहिगुरू जी का खालसा वाहिगुरू जी की फतेह। अस्सलाम वालेकुम आदाब जमात और होस्ट नीलम कौर ते मैं TVA फॉर सारे दर्शकों ते ਸਰੋਤਿਆਂ ਨੂੰ जी आया कहंदी आ प्रोग्राम सचो सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी, ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ का खालसा वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया। जी डॉक्टर साहब अज 1 अप्रैल 2022 19 चेत नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪਿਆਰ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਚਨ ਕੇਬਲ, ਬੈਲ ਫੈਲਕਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਸਪਾਂਸਰਸ਼ਿਪ ਸਾਨੂੰ ਮਿਲੀ ਹੈ ਟੋਰਾਂਟੋ ਤੋਂ ਵੀਰ ਨਵਜੋਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਚੰਗਾ ਕੰਮ ਕਰ ਰਹੇ ਹੋ। ਵਾਹਿਗੁਰੂ TV 84 ਨੂੰ ਬੁਲੰਦੀਆਂ ਬਖਸ਼ਣ। ਅਸੀਂ ਕੰਮ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਸਾਡੇ ਵਿੱਚ ਆਪਸੀ ਤਾਲਮੇਲ ਅਤੇ ਧੜੇਬੰਦੀ ਦਾ ਵਰਤਾਰਾ ਜ਼ਿਆਦਾ ਭਾਰੂ ਹੈ ਜਿਸ ਦਾ ਫਾਇਦਾ ਸਾਡਾ ਦੁਸ਼ਮਣ ਚੱਕ ਰਿਹਾ ਹੈ। ਸੋ ਭਾਰਤ ਵਿੱਚ ਕਿਵੇਂ ਦੇ ਹਾਲਾਤ ਬਣੇ ਹੋਏ ਹਨ ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਸੋ ਸਿੱਖ ਕਾਕਾਰਾਂ ਅਤੇ ਦਸਤਾਰ ਤੱਕ ਨੂੰ ਜਨਤਕ ਤੌਰ ਤੇ ਨਿਸ਼ਾਨਾ ਜਿਹੜਾ ਹੈ ਉਹ ਬਣਾਇਆ ਜਾ ਰਿਹਾ। ਸੋ ਮਤਲਬ ਸਾਡੀ ਜਿਹੜੀ ਅਸੀਂ ਸਾਡੀ ਹੋਣ ਦੀ ਜਿਹੜੀ ਲੜਾਈ ਲੜਦਿਆਂ ਵੀ ਜਿਹੜੀਆਂ ਕਮਜ਼ੋਰੀਆਂ ਦਿਖਾ ਰਹੇ ਹਾਂ ਸੋ ਸਾਨੂੰ ਆਉਣ ਵਾਲੀ ਪੀੜ੍ਹੀ ਮਾਫ ਨਹੀਂ ਕਰੇਗੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਨਵਜੋਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ।
ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 516661919884 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਕਰ ਸਕਦੇ ਹੋ info@tv84.tv ਤੇ। ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਤੇ ਰੂਸ ਦੇ ਹਵਾਲੇ ਨਾਲ ਕਿ ਰੂਸ ਦੇ ਫੋਰਨ ਮਿਨਿਸਟਰ ਮਿਸਟਰ ਲੈਵਰੋਵ ਨੇ ਭਾਰਤ ਦਾ 2 ਰੋਜ਼ਾ ਦੌਰਾ ਸ਼ੁਰੂ ਕਰਦਿਆਂ ਇਸ ਤਰ੍ਹਾਂ ਬਿਆਨਬਾਜ਼ੀ ਕੀਤੀ ਜਿਵੇਂ ਉਹ ਰੂਸ ਦੇ ਨਾਲ-ਨਾਲ ਭਾਰਤ ਦਾ ਵੀ ਫੋਰਨ ਮਿਨਿਸਟਰ ਹੋਵੇ। ਸੋ ਯੂਕਰੇਨ ਦੇ ਮੁੱਦੇ ਤੇ ਰੂਸ ਤੇ ਲੱਗੀਆਂ ਆਰਥਿਕ ਪਾਬੰਦੀਆਂ ਦੇ ਚਲਦਿਆਂ ਭਾਰਤ ਇਸ ਵੇਲੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਭਾਰੀ ਦਬਾਅ ਹੇਠ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਬੜੇ ਹੀ ਦੁਖੀ ਦਿਲ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ ਕਿ ਕੈਲੀਫੋਰਨੀਆ ਦੇ ਟਾਊਨ ਬੇਕਰਸਫੀਲਡ ਤੋਂ ਵੀਰ ਹਰਜੀਤ ਸਿੰਘ, ਜਿਹੜੇ ਲੰਬਾ ਵਕਤ ਚੜ੍ਹਦੀ ਕਲਾ ਦੇ ਨਾਲ ਜੁੜੇ ਰਹੇ, ਲਗਭਗ 25 ਸਾਲ ਉਹਨਾਂ ਨੇ ਬੜੇ ਨਿਸ਼ਕਾਮ ਭਾਵਨਾ ਨਾਲ, ਜਿੱਥੇ ਉਹ ਡਿਸਟਰੀਬਿਊਟਰ ਸਨ ਇੱਕ ਖੂੰਜੇ ਤੋਂ ਦੂਸਰੇ ਖੂੰਜੇ ਤੱਕ, ਕੈਲੀਫੋਰਨੀਆ ਇੱਕ ਲੰਬੀ ਸਟੇਟ ਹੈ, ਉਹਨਾਂ ਨੇ ਯਕੀਨੀ ਬਣਾਉਣਾ ਕਿ ਉਹ ਹਰ ਸਟੋਰ ਦੇ ਉੱਤੇ, ਮਾਰਕੀਟ ਦੇ ਵਿੱਚ, ਗੁਰਦੁਆਰੇ ਦੇ ਵਿੱਚ ਚੜ੍ਹਦੀ ਕਲਾ ਅਖਬਾਰ ਵੀਕਲੀ ਉਹ ਰੱਖਦੇ ਰਹੇ। ਉਸ ਦੇ ਨਾਲ ਨਾਲ ਉਹ ਖੁਦ ਰਿਪੋਰਟਰ ਵੀ ਸਨ, ਕੈਮਰਾ ਵੀ ਉਹਨਾਂ ਕੋਲ ਹੋਣਾ, ਮੇਜਰ ਇਵੈਂਟਸ ਨੂੰ ਉਹਨਾਂ ਨੇ ਕਵਰ ਵੀ ਕਰਨਾ। ਔਰ ਸਾਡੇ ਨਾਲ ਨਿੱਜੀ ਤੌਰ 'ਤੇ, ਕਿਉਂਕਿ 1992 ਦੇ ਵਿੱਚ ਮੈਂ ਚੜ੍ਹਦੀ ਕਲਾ ਅਖਬਾਰ ਦਾ ਐਡੀਟਰ ਇਨ ਚੀਫ ਦੇ ਤੌਰ 'ਤੇ ਐਡੀਟੋਰੀਅਲ ਲਿਖਣਾ ਸ਼ੁਰੂ ਕੀਤਾ ਔਰ ਫਿਰ ਉਸ ਦੇ ਨਾਲ ਕੁਝ ਵਕਤ ਬਾਅਦ ਦੂਸਰਾ ਕਾਲਮ ਖਾਲਿਸਤਾਨ ਕਾਲਿੰਗ ਦੇ ਥੱਲੇ, ਜਿਹੜਾ ਅੰਗਰੇਜ਼ੀ ਔਰ ਪੰਜਾਬੀ 'ਚ ਹੁਣ ਕੋਵਿਡ ਦੇ ਚੱਲਦੇ ਆ, ਪ੍ਰਿੰਟ ਐਡੀਸ਼ਨ ਚੜ੍ਹਦੀ ਕਲਾ ਦਾ ਨਹੀਂ ਹੈ, ਨਹੀਂ ਤਾਂ ਲਗਭਗ 25 ਸਾਲ ਮੈਂ ਜਿਹੜੇ ਨੇ ਲਗਾਤਾਰਤਾ ਦੇ ਨਾਲ ਐਡੀਟੋਰੀਅਲ ਔਰ ਇਹ ਦੋਨੋਂ ਕਾਲਮ ਲਿਖੇ। ਔਰ ਹਰਜੀਤ ਸਿੰਘ ਜਿਹੜੇ ਬਹੁਤ ਹਮੇਸ਼ਾ ਹੀ ਐਡਮਾਇਰ ਵੀ ਕਰਦੇ ਸੀ, ਜਦੋਂ ਅਸੀਂ TV 84 ਸ਼ੁਰੂ ਕੀਤਾ ਉਸ ਦੇ ਵੀ ਉਹ ਐਡਮਾਇਰਰ ਸੀ। ਔਰ ਆਪਣੀ ਪਿਛਲੀ ਕੈਲੀਫੋਰਨੀਆ ਵਿਜ਼ਿਟ ਦੇ ਵੇਲੇ ਉਹਨਾਂ ਦੇ ਕੋਲ ਮੈਂ, ਕਿਉਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਬੇਕਰਸਫੀਲਡ ਮਿਲਣ ਵੀ ਗਿਆ ਔਰ ਉਹਨਾਂ ਨੇ ਕਿਹਾ ਜੀ ਅਸੀਂ ਫੁੱਲ ਸਕਰੀਨ ਦੇ ਉੱਤੇ TV ਤੇ ਦੇਖਦੇ ਹਾਂ TV 84 ਨੂੰ। ਔਰ ਬੇਸ਼ੱਕ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿਵੇਂ ਪ੍ਰਿੰਟ ਮੀਡੀਆ ਦੀ ਹੁਣ ਉਨੀ ਜਿਹੜੀ ਹੈ ਉਹ ਵੈਲਿਊ ਨਹੀਂ ਹੈ। ਉਹਨਾਂ ਨੇ ਕਿਹਾ ਜੀ ਬਿਲਕੁਲ ਠੀਕ ਤੁਸੀਂ ਫੈਸਲਾ ਕੀਤਾ ਕਿ ਤੁਸੀਂ ਜਿਹੜਾ ਇਲੈਕਟ੍ਰੋਨਿਕ ਮੀਡੀਆ 'ਤੇ ਆਏ ਔਰ TV 84 ਇਸ ਵੇਲੇ ਸਿੱਖਾਂ ਦਾ BBC ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਹੋਰ ਕੋਈ ਜਿਹੜੀ ਹੈ ਇਸ ਢੰਗ ਨਾਲ ਨਾ ਸਿੱਖ ਇਸ਼ੂਜ਼ ਨੂੰ ਸਮਝਦਾ ਹੈ ਨਾ ਸਮਝਾ ਸਕਦਾ। ਸੋ ਬਹੁਤ ਵਾਰ ਉਹਨਾਂ ਦੀ ਉਮਰ ਵੀ ਕੋਈ ਜ਼ਿਆਦਾ ਨਹੀਂ ਸੀ, ਲਗਭਗ 60 ਸਾਲ ਤੋਂ ਵੀ ਉਹਦੇ ਨੇੜੇ ਤੇੜੇ ਉਹ ਸਨ। ਹਾਲਾਂਕਿ ਕਾਫੀ ਵਕਤ ਉਹ ਇਨ ਐਂਡ ਆਊਟ ਆਫ ਹਸਪੀਟਲ ਪਿਛਲੇ ਸਾਲਾਂ 'ਚ ਰਹਿੰਦੇ ਰਹੇ। ਕਦੇ ਜਿਹੜਾ ਉਹ ਬਲੱਡ ਪ੍ਰੈਸ਼ਰ ਦਾ ਦਬਾਅ ਬਹੁਤ ਵੱਧ ਜਾਂਦਾ ਸੀ ਔਰ ਹੋਰ ਵੀ ਐਸੇ ਸਿੰਪਟਮਸ। ਲੇਕਿਨ ਜਦੋਂ ਉਹਨਾਂ ਦਾ ਅਖੀਰਲਾ ਵਕਤ ਆਇਆ ਤਾਂ ਬਿਲਕੁਲ ਉਹ ਠੀਕ ਸੀ। ਕੁਛ ਹਫ਼ਤੇ ਪਹਿਲਾਂ ਉਹ ਇੰਡੀਆਨਾ ਆਏ ਹੋਏ ਸੀ, ਉੱਥੋਂ ਵੀ ਟੈਲੀਫੋਨ 'ਤੇ ਮੇਰੇ ਨਾਲ ਗੱਲਬਾਤ ਹੋਈ। ਔਰ ਪਰਸੋਂ ਰਾਤ ਜਦੋਂ ਉਹ ਸੁੱਤੇ ਰਾਤ ਨੂੰ ਔਰ ਪਤਾ ਹੀ ਨਹੀਂ ਲੱਗਾ, ਜਿਹੜਾ ਹਾਰਟ ਅਟੈਕ ਵਾਇਲੈਂਟ ਸਲੀਪ ਹੁੰਦਾ ਹੈ, ਸਵੇਰੇ ਉਹਨਾਂ ਦੀ ਸਿੰਘਣੀ ਨੇ ਦੇਖਿਆ ਤੇ ਉਹ ਇਸ ਜਹਾਨ ਤੋਂ ਜਾ ਚੁੱਕੇ ਸੀ। ਬੜੇ ਪ੍ਰੋਮਿਸਿੰਗ ਉਹਨਾਂ ਦੀਆਂ ਬੇਟਾ ਹੈ। ਮੈਂ ਜਦੋਂ ਅਫਸੋਸ ਲਈ ਵੀ ਕਾਲ ਕੀਤੀ ਤੇ ਬੱਚੀ ਨੇ ਬੜੇ ਹੌਸਲੇ ਦੇ ਨਾਲ ਇਹ ਕਿਹਾ ਕਿ ਡੈਡੀ ਦੀ ਚਾਹਨਾ ਸੀ। ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਡੈਡੀ ਤੁਹਾਡੇ ਤੇ ਬਹੁਤ ਫਖਰ ਕਰਦੇ ਸੀ। ਔਰ ਬੇਟੀ ਨੇ ਵੀ ਕਿਹਾ ਕਿ ਮੈਂ ਫਲਾਂ ਫੀਲਡ 'ਚ ਮਾਸਟਰਸ ਕੀਤੀ ਹੈ ਪਰ ਹੁਣ ਮੈਂ ਇਨਵਾਇਰਨਮੈਂਟ ਫੀਲਡ 'ਚ ਆ ਗਈ ਹਾਂ। ਔਰ ਉਹਦਾ ਬਾਇਓਲੋਜੀ ਟ੍ਰੇਨਿੰਗ ਸੀ ਸਾਰੀ, ਮੈਡੀਕਲ ਲਾਈਨ ਵੱਲ ਜਾਣ ਦੀ। ਔਰ ਮੈਂ ਕਿਹਾ ਵੀ ਤੁਹਾਡੇ ਡੈਡੀ ਨੇ ਜਿਹੜਾ ਪੰਥ ਦੇ ਲਈ ਜਦੋਂ ਵੀ ਉਹਨਾਂ ਨੇ ਇਹ ਸਾਰਾ ਪੀਰੀਅਡ ਲਗਭਗ ਕੁਆਟਰ ਆਫ ਏ ਸੈਂਚੁਰੀ ਸਫ਼ਰ ਕੀਤਾ ਤਾਂ ਤੁਸੀਂ ਵੀ ਸਫ਼ਰ ਕੀਤਾ ਨਾਲ। ਉਹ ਕਹਿੰਦੇ ਨਹੀਂ, ਜੇ ਡੈਡੀ ਇਸ ਪਾਸੇ ਲੱਗੇ ਸੀ ਤਾਂ ਸਾਨੂੰ ਵੀ ਗੁਰੂ ਨੇ ਰਹਿਮਤ ਕੀਤੀ ਤੇ ਅਸੀਂ ਪੜ੍ਹ ਲਿਖ ਕੇ ਆਏ ਹਾਂ, ਚੰਗੇ ਪਾਸੇ ਹੈ। ਔਰ ਮੈਂ ਇਹ ਸਮਝਦਾ ਵੀ ਬਹੁਤ ਵਾਰ ਅਸੀਂ ਠੀਕ ਹੈ, ਜਿਹੜਾ ਬੰਦਾ ਤੁਰ ਜਾਂਦਾ ਹੈ ਉਸ ਨੇ ਆਪਣਾ ਜੀਵਨ ਵਿਹਾ ਲਿਆ ਹੁੰਦਾ ਹੈ, ਜੀਵਨ ਉਸ ਨੇ ਕੀ ਕੀਤਾ ਉਹ ਰੱਬ ਦੇ ਸਾਹਮਣੇ ਜਵਾਬਦੇਹ ਹੈ। ਪਰ ਅਸੀਂ ਪੰਥਕ ਪਲੇਟਫਾਰਮ ਤੌਰ ਕੱਲ੍ਹ ਹੀ ਜਦੋਂ ਇਸ ਵਿਸ਼ੇ ਦੇ ਉੱਤੇ ਵੀਰ ਗੁਰਪ੍ਰੀਤ ਸਿੰਘ ਸਹੋਤਾ ਜਿਹੜੇ ਮੈਨੇਜਿੰਗ ਐਡੀਟਰ ਚੜ੍ਹਦੀ ਕਲਾ ਦੇ ਨੇ, ਉਹਨਾਂ ਨਾਲ ਲੰਬੀ ਗੁਫ਼ਤਗੂ ਹੋਈ। ਉਹਨਾਂ ਨੇ ਵੀ ਦੱਸਿਆ ਕਿ ਹਰਜੀਤ ਸਿੰਘ ਨੇ ਕਿੰਨੀਆਂ ਤੰਗ ਦਸਤੀਆਂ ਦੇ ਹੁੰਦਿਆਂ ਵੀ ਚੜ੍ਹਦੀ ਕਲਾ, ਉਹਨਾਂ ਨੇ ਕਹਿਣਾ ਕਿ ਭਾਈ ਇਹੀ ਪੰਥ ਦੀ ਆਵਾਜ਼ ਹੈ, ਇਹਨੂੰ ਅਸੀਂ ਬੰਦ ਨਹੀਂ ਹੋਣ ਦੇਣਾ, ਕਿਉਂਕਿ
बहुत क्राइसिस भी रहे, लेकिन उन्होंने ऐडां भी लैनियां, डिस्ट्रीब्यूट भी करना, और हमेशा सिक्खी और पंजाब दा फिक्र उन्हों दा। पिछोकड़ मंसूरपुर पिंड जिहड़ा कि बड़ा पिंड गुरायां दे नेड़े है, उत्थों उन्होंने अपना जिंदगी का सफ़र शुरू किया। उन्हों दा जद्दी पिंड सी और अमरीका आया भी 3 दहाकियां तो ज़्यादा है। लेकिन जिन्हां नाल तुसीं और जिवें गुरप्रीत सिंह भी ये कह रहे सी कि जिहड़े पुराने पक्के रड़े हुए कड़े हुए साथी सी वो जा रहे ने। मैं क्या जी बस सब चाले हैं हम भी चलना, जो दिसै सो कालै खड़ना। जो नज़र आ रहा है अल्टीमेटली वो मौत का खाजा है। और मेरे लिए एक निजी लॉस भी है इस किस्म का कमिटेड गुरसिख वीर इस जहान तो विद्या होया। और असीं अज दा ये समुचा सचो सच प्रोग्राम वीर हरजीत सिंह दे याद नूं समर्पित करते हैं और गुरु चरनां च अरदास करते हैं कि महाराज उन्होंने अपने चरनां च निवास देन। और बाकी तो एक हकीकत है, जो आया सो चल सी सब कोई आई बारी। अज दे प्रोग्राम नूं स्पॉन्सर वीर नवजोत सिंह टोरंटो ने किया। और जिवें उन्होंने अपने मैसेज दे विच कहा कि काम बहुत हो रहा है लेकिन बहुत धड़ेबंदी साडे ते हावी हो जाती है, इत्थे भी उत्थे भी। उत्थों वालियां बारे तो असीं ये कहते हैं जी सरकार की दखलअंदाजी, सरकार दे खरीदे हुए विके हुए। हालां इत्थे भी उन्हां दी कमी नहीं है सरकार दे खरीदे होया जां विके होया दी, पर कई बार लगन लग जाता भी किन्ने क पैसे ने सरकार कोल, इन्ने क खरीदे ने कि भी हर थां हर एक ने अपना ही झंडा कढ़िया होया। सो मैं समझदा भी साडी होमे भी। और जिवें पंजाब दीयां डिवेलपमेंट्स बारे भी जदों कल गलबात मेरी हो रही सी एक वीर नाल, क्योंकि अज दीप सिद्धू का जन्मदिन भी है, सोशल मीडिया ते उसनूं साझा किया गया। तो मैं जिहड़े प्रोमीनेंट कुछ बंदे जिन्हां दे नाल उन्हां दा इख्तलाफात होए जां उन्होंने उवें सपोर्ट नहीं किया, तो मैं उन्होंने पूछ रहा सी, मैं क्या जी समस्या की सी इन्हां दी? कहंदा जी समस्या ही कि भी ये हुणे ही आया तो अगे निकल गया, बाकी तो कोई है नहीं, ना उन्हां च कोई नुक्स है ना उन्हां च कोई नुक्स है। सो मैं क्या जी ये समस्या तो साडी जुझारू लहर वेले भी जिहड़े लोग सिर देण लई तुरे सी, ईवन वो भी इस तो बचे हुए नहीं सी। सो ये एक दुखद पार्ट है। मैं समझदा भी जे तुहाडी एनर्जी अपनिਆਂ नाल ही, अगे तो चलो हुंदा सी किसी ने तुहाडी मुखालफत कोई अखबार 'च कोई चिट्ठी लिखती, कोई दूजा हो गया, तो जदों रेडियो टॉक शो चले उदों भी पता हुंदा सी कि भाई सोशल मीडिया के थल्ले हुण तुसीं किहदे नाल लड़ो, किहदे नाल बहसो, सब लगे हुए ने अपने जिहड़ा उन्हां दे लई एंटरटेनमेंट बन गया। सो ये भी एक कारण है कि जदों असीं ये देखते हैं, ठीक है खबर फैलाउण लई सोशल मीडिया जिहदे च डिजिटल मीडिया भी आंदा है, इलैक्ट्रॉनिक भी, वो सारा ही उहदा हिस्सा बन जाता है, एक प्लेटफॉर्म जरूर है। पर इसलिए भी कोई मूवमेंट या कोई गल जिहड़ी सोशल मीडिया ते हीटअप हुंदी है वो बहुती देर सर्वाइव नहीं करती, गाली गलोच हो जाता है, दूजा हो के फिर नवा इशू आ जाता है, तो बहुतियां दे लई एक एंटरटेनमेंट बनया होया। और जिवें साडे वीर ने कहा कि अल्टीमेटली जे असीं आपसी सांझ दे नाल तुरांगे, TV 84 का एक सीमित दायरा है, असीं कोई ये तो नहीं दावा करते कि भाई असीं ही करते हैं। हुण जिवें जिथे कोई आवाज़ जिवें यूके दे विच KTV जिहड़ा अपनी जिन्हां ने थां बनाई, और उस दे थल्ले उन्होंने पंजाब दे विच भी एक स्टेज ते उन्हां दे रिपोर्टर सी, हुण नहीं मैनूं पता है, लेकिन यूरोप दे विच और काफ़ी पायदारी नाल पंथक मुद्दिआं नूं और सिੱਖੀ गुरमत नाल संबंधित जिहड़े प्रोग्राम उन्हां दे सी। और अज ही मैं देख रहा सी खबर सी कि यूके की जिहड़ी भी लाइसेंसिंग अथॉरिटी हैगी है, जिहड़ी TVs नूं ऑपरेट करन दा लाइसेंस दिंदी है, उन्होंने उन्हां दा लाइसेंस सस्पेंड कर दिता है। सो जाहिर है कि भी जिहड़ा इत्थे भी आवाज़ चुकण वाले ने इन्नियां कंप्लेंट्स इंडियंस जिहड़े बैठे हुए ने इस काम ते, इन्हां दे हिंदुत्व भी पे रोल ते वो उन्हां नूं करवा दिंदे ने। यही कारण जदों फेसबुक ते पेजेस ब्लॉक हुंदे ने ਜਾਂ ਈਵਨ YouTube ਦੇ ਤੋਂ ਵੀ ਕੁਛ ਜਿਹੜੀਆਂ ਵੀਡੀਓਜ਼ ਨੇ ਉਹ ਉਹਨਾਂ ਨੂੰ ਬਾਹਰ ਕੱਢ ਦਿੰਦੇ ਨੇ, ਕੰਪਲੇਂਟਸ ਹੁੰਦੀਆਂ ਨੇ। ਤੇ ਸਾਡੇ ਜਿਹੜੇ ਨੇ ਉਹ ਆਪਣਿਆਂ ਨੂੰ ਬੈਠ ਕੇ ਆਪਣਿਆਂ ਨੂੰ ਜਿਹੜਾ ਉਹ ਬੁਰਾ ਭਲਾ ਕਹੀ ਜਾਣਗੇ, ਕਿਸੇ ਨੂੰ 4 ਲਾਈਨਾਂ ਲਿਖ ਕੇ ਕਹੋ ਕਿ ਜੀ ਕਿਸੇ ਨੂੰ ਤੁਸੀਂ ਲਿਖ ਦਿਓ ਜਾਂ ਦੂਜਾ, ਇਸ ਕਿਸਮ ਦਾ ਨਹੀਂ ਹੁੰਦਾ। ਸਿਰਫ ਉਹ ਬੈਠ ਕੇ ਆਪਣਿਆਂ ਦੀ ਜਿਹੜੀ ਹੈ ਉਹ ਧੂਕ ਸੀਟ ਕਰਨਾ ਹੀ ਸਾਡਾ ਬਹੁਤਿਆਂ ਦਾ ਕੰਮ ਹੁੰਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਜਿੰਨੀ ਦੇਰ ਸਾਡੇ ਕੋਲੇ ਪਲੇਟਫਾਰਮ ਹੈ, ਹਾਲਾਂ
ये नहीं है भी साड़ी निराशता नहीं है, असी भी देखते हैं मैं कोई अपने अदारे दे कामकार दे ढंग तो या जिस किस्म का असी दे रहे हैं उस तो मैं संतुष्ट नहीं है। और ये किसी पासे भी कई बार हुंदा है भी तुहाडियां जिहड़ी है तवक्को हुंदी है कि भाई कोई ना कोई असी नवां करिए, तो जे तुहाडे आले दुआले च कोई उत्साह ना होए तो हर कोई यही होए कि भाई जी डंग टपाऊ करो, फिर इस किस्म की बिना जदों असी नवां दिन शुरू करते हैं एक उत्साह नाल शुरू करते हैं, जे उत्साह ना होएगा तो तुसी सारा दिन मरीअल जे हो के कुछ भी तुसी इनपुट उहदी नहीं दे सकते। और साडे अदारे जिहड़े खास तौर ते पंथक प्लेटफॉर्म ते पंथक फंडां नाल चलदे ने, फिर इन्ने असी चैलेंजेस फेस करते हैं, फिर असी कोई जिहड़ी पॉपूलर सैलिंग चिप है जिन्हां ने गाने वेचने ने, नंगेज वेचना है जां कोई होर उन्हां दे उत्ते भी वो भी साडे प्लेटफॉर्म तो बाहर है। जे असी कोई इस किस्म का कदे गलती नाल कोई सॉन्ग चल जाए फिर 10 गालां आ जाणगियां जी TV 84 है किवें चल गया। पर दूसरे पासे जे साडी टीम दे विच भी और दूसरियां च भी उत्साह ना होए कि भी असी कोई नवे लैंडमार्क बनाने ने जां अगे तुरना, फिर तुसी एक मोनोटनी दे विच आ जांदे हो और उस तो तुसी अगे निकल नहीं सकते। सो चैलेंजेस इस कदर ने कि असी नवी एनर्जी दे नाल और ये देखते हैं कि कौम दे लई असी समर्पित होकर तुरे हुए हैं और साडा सपोर्ट बेस भी उत्थे ही लाई करदा है। ये ठीक है असी सच्चो सच एक साडे कोल प्लेटफॉर्म है गल कहण दा, पर लंबा वक्त जिहड़ी मोनोटनी है वो मोनोटनी एक रस रह जाना हुंदा है कि जिहदे च तुहाडा फिर कोई नवां जिहड़ी है उहदे च कोई एडिशन ना होए। सो मैं ये एक्सपैक्ट भी करदा कि जिहड़े साडा सपोर्ट बेस है उन्होंने भी कि भाई असी तुहाडे तो तवक्को करते ही हैं, पर मेरा अपने टीम मैंबरस तो अपने जिहड़े होर साडे नाल जुड़े हुए ने उन्हां तो भी ये आस है कि भी विद फुल जील एंथुजियाजम और एक मिनट जिहड़ा तुहाडा है वो पंथ नूं समर्पित होकर होना चाहिए। बाकी जिन्हां ने पैसे कमाने ने जां दूजे ने फिर तो बहुत सारे प्लेटफॉर्म खुले ने, तुसी ट्रक चला लो, तुसी टैक्सी चला लो, तुसी स्टोर चला लो, तुसी होर जिहड़े इस पासे आए उन्हां च ये तां सी ना कि भी असी पंथ की खिदमत करनी है। सो मैं ये समझदा है भी किते ना किते असी भी जदों सानू कोई वीर इवें लिखदे ने उत्साहित असी हुंदे हैं, पर कई बार ये लगन लग जाता है कि भाई असी मैनूं याद है कि वर्ल्ड सिख न्यूज़ अखबार डॉक्टर गुरिंदर सिंह गरेवाल कार्डियोलॉजिस्ट ने ट्रेसी वो एक क्योंकि अंग्रेज़ी च उन्होंने शुरू किया वड्डा बजट सी, कोई कौम च उस किस्म का है नहीं सी कि भाई अंग्रेज़ी ऊँ सारे कहणगे जी दूजिਆਂ ਨੂੰ पता लगना चाहिए। वो हर साल 60-70 हज़ार डॉलर अपनी जेब चों पाउंदे सी और इवेंचुअली वो बंद करन ते मजबूर होए। तो मैं उन्होंने कॉल किया, ये काफ़ी 15 साल की गल होएगी, मैं क्या गरेवाल साहब ये पंथ के लिए बड़ा जरूरी है कि साढ़े कोल एक इंग्लिश अखबार होए और तुसीं ये कर रहे हो। तो वो मैनूं कहंदा जी तुहाडी दूसरी कि तीसरी कॉल आई है पिछले 2 हफ्तिਆਂ तो जे सिर्फ इन्ना कि साडा बेस है फिर सानू अगे तुरन का भी हक नहीं है। हालां उन्हां दा दिल दुख रहा सी और उस तो बाद वो उपराम होए सारे तो अखबार बंद होया, बाद दे विच किसी होर ने जिहड़ा उत्थों शुरू किया ऑनलाइन है। लेकिन मैं ये कहना चाहुंदा कि भी ये भी इंपॉर्टेंट हुंदा है जदों कोई भी तुसी कोई अदारा भी लंबा वक्त पब्लिक सपोर्ट तो बिना नहीं रह सकता, पर नाल दी नाल ये भी जरूरी हुंदा है कि जिस अदारे दे विच जिहड़े लोग ने वो कुछ ना कुछ नवां देण दी कोशिश भी करन, वो कुछ ना कुछ इस किस्म का भी करते रहन। अदरवाइज एक ह्यूमन नेचर है कि असी एक थां दे उत्ते आके खलो जाते हैं, फिर सानू लगन लग जाता है कि भाई जिहड़ा है वो ठीक है, एक रूटीन बनी हुई है। असी अज अप्रैल 1 है, वैसे तो इनू मूर्खां दा दिन कहंदे ने, पर मैनू लगदा भी ये साडा दिन ही है, साडे तो वड्डा मूर्ख कौन है। और मैं अज महात्मा बुद्ध उन्हां दी कोट अंग्रेजी दे विच देख रहा सी, उन्होंने कहा कि ओपन योर माउथ ओनली इफ वट यू आर गोइंग टू से इज मोर ब्यूटीफुल दैन साइलेंस, कि ये तो चुप रहो ना। जो ये भी ये कहा जाता है कि भाई जिहड़ा चुप रहना ही, और भृतरी हरी एक राजा कम फकीर होया उस खिते का, जिन्हों पंजाबी च
ਭਰਥਰੀ ਹਰੀ ਕਹਿੰਦੇ ਨੇ। ਤੇ ਉਸ ਦਾ ਉਹਨੇ 3 ਜਿਹੜੇ ਉਸ ਦੀਆਂ ਵੱਡੀਆਂ ਰਚਨਾਵਾਂ ਨੇ ਸ਼ਤਕ, ਇੱਕ ਸ਼ਿੰਗਾਰ ਸ਼ਤਕ ਹੈ, ਇੱਕ ਨੀਤੀ ਸ਼ਤਕ ਹੈ, ਇੱਕ ਵੈਰਾਗਿਆ ਸ਼ਤਕ ਹੈ। ਸ਼ਤਕ 100 ਨੂੰ ਕਹਿੰਦੇ ਨੇ, 100 ਸ਼ਲੋਕ ਹੁੰਦੇ ਨੇ ਉਹਦੇ 'ਚ। ਔਰ ਇੱਕ ਉਹਦਾ ਨੀਤੀ ਸ਼ਤਕ ਦੇ ਵਿੱਚ ਸ਼ਲੋਕ ਹੈ ਮੌਨस्य ਮੂਰਖस्य ਆਭੂਸ਼ਣਮ, ਕਿ ਮੂਰਖ ਦਾ ਗਹਿਣਾ ਚੁੱਪ ਰਹਿਣਾ ਹੀ ਹੈ। ਕਿ ਭਾਈ ਜੇ ਹੋਰ ਮੈਂ ਦੇਖ ਰਿਹਾ ਸੀ, ਮੈਂ ਕਿਹਾ ਜੇ ਭਰਤਰੀ ਹਰੀ ਨੇ ਕਿਹਾ ਵੀ ਮੌਨस्य ਮੂਰਖस्य ਆਭੂਸ਼ਣਮ, ਕਿ ਆਭੂਸ਼ਣ ਗਹਿਣਾ ਮੂਰਖ ਦਾ ਇਹੀ ਹੈ ਕਿ ਉਹ ਚੁੱਪ ਰਹੇ। ਤੇ ਬੁੱਧ ਕਹਿੰਦੇ ਨੇ ਓਪਨ ਯੋਰ ਮਾਊਥ ਓਨਲੀ ਇਫ ਵਟ ਯੂ ਆਰ ਗੋਇੰਗ ਟੂ ਸੇ ਇਜ਼ ਮੋਰ ਬਿਊਟੀਫੁਲ ਦੈਨ ਸਾਇਲੈਂਸ। ਇਹਦਾ ਚੁੱਪ ਰਹੋ, ਜੇ ਤਾਂ ਚਾਲ ਚਫੇਰੇ ਤੁਹਾਡੇ ਕੋਲ ਕੁਛ ਹੈ ਗੱਲ ਕਹਿਣ ਨੂੰ ਤੇ ਫਿਰ ਮੂੰਹ ਖੋਲੋ, ਨਹੀਂ ਤਾਂ ਬੰਦ ਰੱਖੋ। ਹਾਲਾਂ ਇਸ ਦੇ ਨਾਲ ਜੁੜਿਆ ਹੋਇਆ ਕਿੰਨਾ ਖੁਸ਼ੀ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਇਹ ਵੀ ਕਿ ਗੁਰਬਾਣੀ ਕੇ ਪੜ੍ਹ ਅੱਖਰ ਉਹ ਬੁੱਝੀ ਹੈ ਮੂਰਖੇ ਨਾਲ ਨਾ ਰੁੱਝੀ ਹੈ। ਤੇ ਮੈਂ ਜੇ ਕਹਾਂ ਕਿ ਵੀ ਮੂਰਖ ਤੇ ਸਿਆਣੇ 'ਚ ਫਰਕ ਕੀ ਹੈ, ਤੇ ਸਾਡੇ ਇੱਕ ਮਿੱਤਰ ਇਹ ਕਹਿੰਦੇ ਹੁੰਦੇ ਨੇ ਕਿ ਜਿਸ ਮੂਰਖ ਨੂੰ ਇਹ ਪਤਾ ਹੋਏ ਕਿ ਮੈਂ ਮੂਰਖ ਹਾਂ, ਉਸ ਤੋਂ ਵੱਡਾ ਸਿਆਣਾ ਕੋਈ ਨਹੀਂ। ਸੋ ਮਤਲਬ ਇਹ ਹੈ ਕਿ ਵੀ ਹਰ ਕੋਈ ਆਪਣੇ ਆਪ ਨੂੰ ਸਿਆਣਾ ਸਮਝਦਾ ਤੇ ਹੁੰਦਾ ਕੋਈ ਨਹੀਂ ਹੈ। ਤੇ ਉਹ ਕਹਿੰਦਾ ਵੀ ਜਿਸ ਮੂਰਖ ਨੂੰ ਇਹ ਪਤਾ ਹੋਏ ਕਿ ਮੈਂ ਮੂਰਖ ਹਾਂ, ਉਸ ਤੋਂ ਵੱਡਾ ਸਿਆਣਾ ਕੋਈ ਨਹੀਂ। ਸੋ ਅਸੀਂ ਆਲ ਫੂਲਸ ਡੇ 'ਚ ਅਸੀਂ ਵੀ ਉਹਨਾਂ ਮੂਰਖਾਂ ਦੀ ਗਿਣਤੀ 'ਚ ਸ਼ਾਮਲ ਹੈ ਤੇ ਉਹਨੂੰ ਸੈਲੀਬ੍ਰੇਟ ਕਰਦੇ ਹਾਂ। ਹੁਣ ਇਹੀ ਹੁੰਦਾ ਵੀ ਉਹ ਜਦੋਂ ਇੱਕ ਪਾਸੇ ਉਹ ਹੁੰਦੇ ਨੇ ਸਟੂਡੈਂਟ ਜਿਹੜੇ ਇਮਤਿਹਾਨ 'ਚੋਂ ਅਵਲ ਜਾਂ ਦੋਮ ਸੇਮ ਫਸਟ ਸੈਕਿੰਡ ਥਰਡ ਉਹ ਸੈਲੀਬ੍ਰੇਟ ਕਰ ਰਹੇ ਹੁੰਦੇ ਨੇ, ਜਿਹੜੇ 5-7 ਫੇਲ ਹੋਏ ਹੁੰਦੇ ਨੇ ਉਹ ਰਾਤ ਨੂੰ ਜ਼ਿਆਦਾ ਸੈਲੀਬ੍ਰੇਟ ਕਰ ਰਹੇ ਹੁੰਦੇ ਨੇ। ਉਹ ਕਹਿੰਦੇ ਠੀਕ ਹੈ ਅਸੀਂ ਫੇਲ ਹੋ ਗਏ, ਕਾਹਦੀ ਫੇਲਾਂ ਦੀ ਸੈਲੀਬ੍ਰੇਸ਼ਨ। ਸੋ ਅਸੀਂ ਮੂਰਖਾਂ ਦੀ ਸੈਲੀਬ੍ਰੇਸ਼ਨ ਕਰਦੇ ਹਾਂ। ਔਰ ਵੈਸੇ ਇਸੇ ਹੀ ਕੌਨਟੈਕਸਟ ਦੇ ਵਿੱਚ ਇੱਕ ਹੋਰ ਕੋਟ ਜਿਹੜੀ ਮੇਰੀ ਨਜ਼ਰ 'ਚੋਂ ਗੁਜ਼ਰੀ, ਹਾਲਾਂ ਇਹਦਾ ਮੂਰਖ ਨਾਲ ਤਾਂ ਨਹੀਂ ਸੰਬੰਧ, ਜਾਨਵਰਾਂ ਨਾਲ ਹੈ, ਕਿ the difference between humans and animals would never allow the dumbest ones to lead the pack। ਇਹ ਮੈਨੂੰ ਬੜਾ ਚੰਗਾ ਲੱਗਾ ਕਿ ਹੁਣ ਤੁਸੀਂ ਜਾਨਵਰਾਂ ਦੇ ਵਿੱਚ ਦੇਖੋ ਕਿ ਵੀ ਜਿਹੜਾ ਨੌਨ ਐਕਟਿਵ ਬਿਮਾਰ ਜਿਹਾ ਹੁੰਦਾ ਉਹਨੂੰ ਪਾਸੇ ਕਰ ਦਿੰਦੇ ਨੇ। ਉਹ ਇਹ ਨਹੀਂ ਹੁੰਦਾ ਵੀ ਜਿਹੜਾ ਉਹਨਾਂ ਦਾ ਲੀਡਰ ਹੈ ਕੋਈ ਐਵੇਂ ਸਿਰ ਸੁੱਟ ਕੇ ਲੱਤਾਂ ਘੜੀਸਣ ਵਾਲਾ ਹੋਏ। ਤੇ ਇਹ ਫਰਕ ਹੈ ਬੰਦਿਆਂ 'ਚ। ਵੀ ਅਸੀਂ ਜੇ ਦੇਖੀਏ ਆਪਣੇ ਹਵਾਲੇ ਨਾਲ ਵੀ ਦੇਖੀਏ ਸਿੱਖ ਕੌਮ ਦੇ ਅੱਜ ਵੀ, ਔਰ ਹੋਰ ਵੀ ਦੇਖੀਏ ਚਾਰ ਚਫੇਰੇ, ਈਵਨ ਭਾਰਤ ਦੇ ਹਵਾਲੇ ਨਾਲ ਜੇ ਮੋਦੀ ਐਂਡ ਕੰਪਨੀ ਜਿਨ੍ਹਾਂ ਦੇ ਹਵਾਲੇ ਲੋਕਾਂ ਨੇ ਆਪਣੀ ਕਿਸਮਤ ਕੀਤੀ ਹੋਈ ਹੈ, ਕਦੇ ਜਾਨਵਰ ਜਿਹੜੇ ਨੇ ਇਸ ਕਿਸਮ ਦੇ ਗਧਾ ਕਹਿਣਾ ਵੀ ਗਧਿਆਂ ਦੀ ਬੇਇੱਜ਼ਤੀ ਹੈ, ਗਧਾ ਇੰਨਾ ਵੀ ਗਧਾ ਨਹੀਂ ਹੁੰਦਾ ਵੈਸੇ। ਲੇਕਿਨ ਇਹ ਸਾਰੇ ਦੇ ਚੱਲਦੇ ਆ ਜਿਹੜਾ ਇਹ ਐਨੀਮਲਸ ਵੁੱਡ ਨੈਵਰ ਅਲਾਓ ਦਾ ਡੰਬੈਸਟ ਵਨਸ ਟੂ ਲੀਡ ਦਾ ਪੈਕ। ਗੱਲ ਯੂਕਰੇਨ ਦੀ ਕਰਦੇ ਹਾਂ, ਰੋਜ਼ਾਨਾ ਇਹ ਸਾਡਾ ਵਿਸ਼ਾ ਹੁੰਦਾ ਹੈ। ਔਰ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਰਸ਼ੀਆ ਦੇ ਫੋਰਨ ਮਿਨਿਸਟਰ ਜਿਹੜੇ ਨੇ ਉਹ 2 ਰੋਜ਼ਾ ਚੀਨ ਦੇ ਦੌਰੇ 'ਤੇ, ਉਸ ਤੋਂ ਬਾਅਦ ਭਾਰਤ ਪਹੁੰਚੇ। ਔਰ ਕਿਵੇਂ ਭਾਰਤ ਜਾ ਕੇ ਉਹਨਾਂ ਨੇ ਰਾਦਰ ਇੰਡੀਅਨ ਫੋਰਨ ਮਿਨਿਸਟਰ ਦਾ ਹੀ ਰੋਲ ਪਲੇ ਕੀਤਾ, ਜਿਵੇਂ ਜਿਹੜਾ ਉਹ ਇਕੱਲਾ ਰੂਸ ਦਾ ਪ੍ਰਾਈਮ ਮਿਨਿਸਟਰ ਫੋਰਨ ਮਿਨਿਸਟਰ ਨਹੀਂ ਹੈ ਇੰਡੀਆ ਦਾ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਜਿਹੜੀ ਜਦੋਂ ਇਸਤਨਬੁਲ ਦੇ ਵਿੱਚ ਪੀਸ ਟਾਕਸ ਬ੍ਰੇਕ ਹੋਈਆਂ, ਇਹ ਸੀ ਕਿ ਭਾਈ ਇੱਕ ਟੈਂਪਰਰੀ ਟਰੂਸ, ਪਰ ਅੱਜ ਰਸ਼ੀਆ ਨੇ ਇਲਜ਼ਾਮ ਲਾਇਆ ਕਿ ਵੀ ਜਿਹੜਾ ਰਸ਼ੀਆ ਯੂਕਰੇਨ ਬਾਰਡਰ ਦੇ ਉੱਤੇ ਰਸ਼ੀਅਨ ਟੈਰੀਟਰੀ 'ਚ ਯੂਕਰੇਨ ਦੇ ਹੈਲੀਕਾਪਟਰਸ ਨੇ ਬੰਬਾਰਡਮੈਂਟ ਕਰਕੇ ਜਿਹੜਾ ਉਹਨਾਂ ਦੇ ਆਇਲ ਡਿਪੋ ਸੀ ਤੇਲ ਦੇ, ਉਹਨੂੰ ਅੱਗ ਲਾ ਦਿੱਤੀ ਹੈ। ਸੋ ਜੇ ਇਹ ਠੀਕ ਹੋਏ, ਯੂਕਰੇਨ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਨਾ ਕਰ ਦਿੱਤੀ, ਪਰ ਜੇ ਇਹ ਖਬਰ ਠੀਕ ਹੋਏ ਤਾਂ ਇਹ ਜਦੋਂ ਦਾ ਫੈਬਰਵਰੀ 25 ਤੋਂ ਜਿਹੜਾ ਇਹ ਸ਼ੁਰੂਆਤ ਹੋਈ ਹੈ ਰਸ਼ੀਆ ਨੇ ਅਟੈਕ ਕੀਤਾ, ਇਹ ਪਹਿਲੀ ਜਿਹੜੀ ਹੈ ਇੰਸੀਡੈਂਟ ਹੈ ਜਦੋਂ ਕਿ ਯੂਕਰੇਨ ਨੇ ਰਸ਼ੀਆ ਦੀ ਟੈਰੀਟਰੀ 'ਚ ਜਾ ਕੇ ਅਟੈਕ ਕੀਤਾ। ਸੋ ਇਉਂ ਲੱਗਦਾ ਹੈ ਕਿ ਵੀ ਜਿਹੜਾ ਸੀਜ਼ ਫਾਇਰ ਵਾਲੀ ਗੱਲ ਬਹੁਤੀ ਬਣੀ ਨਹੀਂ ਲੱਗਦੀ, ਕਿਉਂਕਿ ਇੰਟਰਨੈਸ਼ਨਲ ਕਮੇਟੀ ਰੈੱਡ ਕਰਾਸ ਦੀ ਇਸ ਵੇਲੇ ਸਭ ਤੋਂ ਜ਼ਿਆਦਾ ਮੇਰੀਓਪੋਲ ਸ਼ਹਿਰ ਜਿਹਨੂੰ 4 ਚਫੇਰੇ ਘੇਰਾ ਪਿਆ ਹੋਇਆ ਹੈ, ਉਸ 'ਚੋਂ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਆਪਣੇ ਕੱਢ ਰਹੀ ਸੀ। ਜਿਹੜੇ ਸਿਵਿਲੀਅਨ ਨੇ ਉਹਦੇ 'ਚ ਲੱਖਾਂ ਫਸੇ ਹੋਏ ਨੇ, ਲੇਕਿਨ ਅੱਜ ਉਹਨਾਂ ਨੇ ਆਪਣਾ ਆਪਰੇਸ਼ਨ ਸਸਪੈਂਡ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਕਿਉਂਕਿ ਇਹ ਜਿਹੜੇ ਨੇ 4 ਚਫੇਰੇ ਵਾਇਲੈਂਸ ਹੈ ਔਰ ਉਹ ਪੋਸੀਬਲ ਨਹੀਂ ਹੈ। ਇਸ ਤੋਂ ਲੱਗ ਰਿਹਾ ਹੈ
कि ग्राउंड के उत्ते जिहड़ी सिचुएशन है वो माड़ी है। तो जे यूक्रेन जंग के हवाले नाल देखो तो यूक्रेन ने विदिन रशियन टैरीटरी अटैक किया और इस तरह एक बुचा नां दा टाउन जिहड़ा यूक्रेन की कैपिटल कीव के नेड़े है उहदे मेयर ने कहा कि असीं ये शहर जिहड़ा कि रशियन फौज ने कैप्चर कर रहा सी असीं उस तो वापस ले लिया। हुण गल असीं भारत वाल मुड़दे हैं क्योंकि असीं कल भी जिहड़े एक सैगमेंट खास तौर पर गल कीती कि भारत जिहड़ा है उसका हाल सप दे मूँह च कोड़ किरली वाड़ है कि वो उगले कि निगले। और एक पासे चीन के खिलाफ भारत ने किस किस्म की लॉबी अमरीका की मदद के नाल कीती ते अज हालां जदों सियासत दे विच एक लफज वरत्या जाता है स्ट्रेंज बेड फैलोस कि बहुत वार तुहाडे नाल कौन आ गया तुहानूं अंदाज़ा भी नहीं हुंदा। हुण किहने सोचिया सी अज तो एक महीना पहला कि एक यूक्रेन की सिचुएशन ते जां रूस के मुद्दे ते रूस चीन और भारत एक ब्लॉक च होणगे जिन्नी हॉस्टिलिटी भारत ने चीन प्रति दिखाई। हुण अज जे चाइना ने यूक्रेन के उत्ते एबसटेन किया सिक्योरिटी कौंसल च वोट तो जनरल असैंबली च किया ह्यूमन राइट कौंसल किया भारत ने भी इवें किया। जे वैसट वालों यूरोपीयन यूनीयन और अमरीका वालों इकनॉमिकल सैंक्शनस लाइया गई हैं चाइना उन्होंने फॉलो नहीं कर रहा है भारत पहला नालों भी ज़्यादा क्योंकि उन्हें सबसिडाइज किया क्रूड ऑयल वो तो खरीद रहा। हुण कित्थे ये भारत ने बॉर्डर के हवाले नाल कहा सी कि जी जदों तक कि 15 राउंड गलबात दे फेल हो चुके हैं कि जदों तक ये सब कुछ नॉर्मल नहीं हुंदा बॉर्डर वाला डिसाइड नहीं हुंदा LAC वाला चीन नाल साडी कोई फॉर्मल बिजनेस नहीं होएगी। अजे इस लिखत वाले बयान की स्याही भी नहीं सी सुक्की कि चीन का फॉरेन मिनिस्टर OIC की मीटिंग जिहड़ी कनकलेव इस्लामाबाद च अटेंड करके काबुल गया काबुल तो भारत आके लैंड किया। चाइना भारत रशिया अज किवें एक लाइन च लगदे ने कि उही रशियन फॉरेन मिनिस्टर 2 दिन चाइना की विजिट ते और उस तो बाद भारत आ रहा। हुण जे तुसीं कुल मिला के देखोगे कि इंटरनैशनल अरीना च जिहड़ी नवीं सफबंदी हो रही है ज़ाहिर है कि सोवियत यूनीयन के टुटन तक बाईपोलर या 2 पोलर वर्ल्ड सी दो उसके सिरियां वाला एक सोवियत ब्लॉक एक अमरीकन ब्लॉक। सोवियत यूनीयन 15 हिस्सों टुटिया एक ब्लॉक बन गया ओनली सुपर पावर अमरीका। 9/11 ने अमरीका की प्रेस्टीज नूं काफ़ी सट मारी हालां अमेरिका ने सरवाइव किया उसनूं 20 साल अमरीका अफगानिस्तान च फस गया और जिवें नमोशी दे विच उसे तालिबान दे नाल गलबात भी शुरू की और 15 अगस्त 2021 नूं जिवें फॉल ऑफ काबुल होया इस तो ज़ाहिर हो गया कि भी अमरीका का जिहड़ा ओनली सुपर पावर स्टेटस है उहदे च डेंट पिया। ये नहीं है भी अमेरिका बहुत वड्डी पावर है और आने वाले मैनूं नहीं लगता कि अगले 3-4 दहाकियां च अमेरिका की पोजीशन नूं कोई इस किस्म का चैलेंज है। लेकिन बहुत वारी यही हुंदा है भी तुहाडी साख ਤਾਂ ਤੁਹਾਡੀ ਜਾਂ ਤੁਹਾਡੀ ਪ੍ਰੈਸਟੀਜ ਤਾਂ ਤੁਹਾਡੇ ਦਾਅਵੇ ਨਾਲ ਹੀ ਬਣੀ ਹੁੰਦੀ ਹੈ ਤੇ ਜਦੋਂ ਕੋਈ ਇੱਕ ਨਿਆਣਾ ਵੀ ਉੱਠ ਕੇ ਉਹਨੂੰ ਚੈਲੰਜ ਕਰਦੇ ਤਾਂ ਫਿਰ ਉਹ ਤੁਹਾਡਾ ਕੰਮ ਨਹੀਂ ਰਹਿੰਦਾ। ਸੋ ਹੁਣ ਅਸੀਂ ਦੇਖ ਰਹੇ ਹਾਂ ਕਿ ਯੂਕਰੇਨ ਦੇ ਇਸ਼ੂ ਤੇ ਬੇਸ਼ੱਕ ਅਮਰੀਕਾ ਨੇ ਨੈਟੋ ਨੂੰ ਟੁਗੈਦਰ ਕੀਤਾ ਹੈ ਜਿਹੜਾ ਨੈਟੋ ਟਰੰਪ ਦੇ ਵੇਲੇ 'ਚ ਖਿਲਰ ਖੁਲਰ ਗਿਆ ਸੀ ਔਰ ਇਸ ਮੁੱਦੇ ਦੇ ਉੱਤੇ ਕਾਫੀ ਇਫੈਕਟਿਵ ਸੈਂਕਸ਼ਨਸ ਰਸ਼ੀਆ ਦੇ ਉੱਤੇ ਰਸ਼ੀਆ ਦਾ ਜਿਹੜਾ ਪਸਾਰ ਸੀ ਕਾਰੋਬਾਰੀ ਪਾਈਪਲਾਈਨ ਦੂਜੇ ਤੀਜੇ ਉਹਨੂੰ ਵੀ ਬਲੌਕ ਕੀਤਾ। पर इहदे च भी कोई शक नहीं है कि पहली बार अमरीका नूं जिथों चैलेंजिस जे ईवन भारत अमरीका के कहने च नहीं है जिस दे लई उन्होंने क्वाड बनाया इंडो पैसिफिक स्ट्रैटजी ये वो और ईवन वो सिचुएशन आई कि बाइडन का फोन UAE और सऊदी अरेबिया के क्राउन प्रिंस ने नहीं चुक्या। सो इसका मतलब ये है कि भी जिहड़ी तुहाडी एक्सक्लूसिव सरदारी सी उस नूं डेंट पिया और तुहाडा थल्ले वाल दा सफ़र शुरू हो जाओ। और ह्यूमन हिस्टरी च बड़े बड़े एम्पायर सिरे ते हुंदे ने फिर वो थल्ले आके डिगदे ने। सो इस सारे दे चलदिआं इस वेले भारत दे उत्ते काफ़ी दबाव है और वो असी जिक्र किया सी कि यूरोपीयन यूनीयन दा एनवॉय आया ब्रिटिश जिहड़ी है वो सैकटरी आई लेडी और कल असी जिक्र किया सी कि डेप्टी
ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਮਰੀਕਾ ਦਾ ਦਲੀਪ ਸਿੰਘ, ਉਹਨੇ ਤਾਂ ਜਾ ਕੇ ਕਿਹਾ ਕਿ ਭਾਈ ਆ ਦੇਖ ਲਓ, ਜੇ ਤੁਸੀਂ ਖੱਬੇ ਸੱਜੇ ਹੋਣ ਦੀ ਕੋਸ਼ਿਸ਼ ਕੀਤੀ ਤੇ ਚੀਨ ਨੇ LAC ਦੇ ਉੱਤੇ ਅਟੈਕ ਕੀਤਾ ਤੇ ਰੂਸ ਨੇ ਤੁਹਾਡੀ ਮਦਦ ਤੇ ਨਹੀਂ ਹੋਣਾ ਹੈ। ਮਤਲਬ ਇਹ ਬੜੀ ਸਟਰਨ ਵਾਰਨਿੰਗ ਸੀ। ਹਾਂ, ਅਸੀਂ ਇੱਕ ਕਰੈਕਸ਼ਨ ਕਰਦੇ ਹੀ ਹੈ ਕਿ ਮੈਂ ਕੱਲ ਇਹ ਕਿਹਾ ਸੀ ਕਿ ਦਲੀਪ ਸਿੰਘ ਜਿਹੜੇ ਨੇ, ਇਹ ਦਲੀਪ ਸਿੰਘ ਸੌਂਦ ਜਿਹੜੇ ਪਹਿਲੇ ਕਾਂਗਰਸਮੈਨ ਰਹੇ ਉਹਨਾਂ ਦੇ ਪੋਤੇ ਨੇ, ਪਰ ਮੈਂ ਇੱਕ ਡਬਲੀ ਉਹਨਾਂ ਦੇ ਪੜ ਪੋਤੇ ਨੇ, ਸੋ ਚੌਥੀ ਜਨਰੇਸ਼ਨ ਹੈ। ਸੋ ਬਾਕੀ ਸਾਰਾ ਫੈਕਟ ਉਹੀ ਹੈ। ਔਰ ਜਿਵੇਂ ਉਹਨਾਂ ਨੇ ਦਲੀਪ ਸਿੰਘ ਨੇ ਆਰਟੀਕੂਲੇਟ ਕੀਤਾ ਹੈ ਉਹ ਸਾਰੀ ਪੋਜੀਸ਼ਨ ਨੂੰ, ਔਰ ਹੁਣ ਇਹ ਨਹੀਂ ਹੈ ਵੀ ਉਹ ਪਹਿਲੀ ਵਾਰ ਜਿਹੜੇ ਨੇ ਉਹ ਇਸ ਪੋਜੀਸ਼ਨ 'ਚ ਆਏ ਜਾਂ ਉਹਨਾਂ ਦੇ ਐਡਮਿਨਿਸਟ੍ਰੇਸ਼ਨ, ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਉਹ ਇੱਕ ਅਹੁਦਾ ਥੱਲੇ ਸੀ, ਲੇਕਿਨ ਐਕਸਪੀਰੀਅੰਸ ਸੀ। ਇਹੀ ਕਾਰਨ ਹੈ ਕਿ ਜੋ ਬਾਈਡਨ ਨੇ ਉਹਨੂੰ ਬਹੁਤ ਜਿਹੜੀ ਹੈ ਉਹ ਇਹ ਸੈਂਸਿਟਿਵ ਟਾਸਕ ਵੀ ਹੈ, ਕਿਉਂਕਿ ਜਿੰਨਾ ਰਸ਼ੀਆ ਦੇ ਉੱਤੇ ਸੈਂਕਸ਼ਨਸ ਦਾ ਕੰਮ ਹੈ ਉਹ ਵੀ ਉਹਦੇ ਹਵਾਲੇ। ਸੋ ਇਸ ਪ੍ਰੈਸ਼ਰ ਦੇ ਚੱਲਦੇ ਆ ਜੋ ਅਮਰੀਕਾ ਨੇ ਵੀ ਬਿਲਟ ਕੀਤਾ ਹੈ ਐਂਡਿੰਗ, ਔਰ ਦਲੀਪ ਸਿੰਘ ਦੀ ਵਿਜ਼ਿਟ ਵੀ ਐਨ ਰਸ਼ੀਅਨ ਫੋਰਨ ਮਿਨਿਸਟਰ ਜਿਹੜੇ ਨੇ ਉਹਨਾਂ ਤੋਂ ਪਹਿਲਾਂ ਸੀ। ਹੁਣ ਅਸੀਂ ਗੱਲ ਕਰਦੇ ਹਾਂ ਜਦੋਂ ਅਸੀਂ ਇਹ ਕਿਹਾ ਕਿ ਰਸ਼ੀਆ ਨੇ ਦੇ ਫੋਰਨ ਮਿਨਿਸਟਰ ਨੇ ਉੱਥੇ ਇਵੇਂ ਬਿਹੇਵ ਕੀਤਾ ਜਿਵੇਂ ਉਹ ਇੰਡੀਆ ਦਾ ਫੋਰਨ ਮਿਨਿਸਟਰ ਵੀ ਹੋਏ। ਤੁਸੀਂ ਈਵਨ ਇੰਡੀਅਨ ਮੀਡੀਆ ਦੀਆਂ ਹੈਡਲਾਈਨਸ ਦੇਖੋਗੇ, ਇੱਕ 'ਚ ਲੱਗਾ ਹੋਈ ਹੈ, ਇਹ ਦਾ ਹਿੰਦੂ ਦੀ ਹੈ, ਇੰਡੀਆ ਰਸ਼ੀਆ ਟਰਾਈਂਗ ਟੂ ਬਾਈਪਾਸ ਸੈਂਕਸ਼ਨਸ ਰਸ਼ੀਅਨ ਫੋਰਨ ਮਿਨਿਸਟਰ। ਹੁਣ ਮਤਲਬ ਇਹ ਇਵੇਂ ਹੀ ਹੈ ਕਿ ਵੀ ਪਰਚਾ ਕਿਸੇ ਨੂੰ ਪਾਇਆ ਤੇ ਉਹ ਕਹੇ ਕਿ ਮੈਂ ਦੇਖ ਰਿਹਾ ਕਿ ਵੀ ਮੈਂ ਪਰਚੀਆਂ ਕਿੱਥੇ ਲਕਾਈਆਂ ਹੋਈਆਂ ਨੇ ਨਕਲ ਮਾਰਨ ਦੇ ਲਈ, ਤਾਂ ਕਿ ਮੈਂ ਜਿਹੜਾ ਪੇਪਰ ਪਾਸ ਕਰਾਂ, ਪੇਪਰ ਜੋ ਮਰਜ਼ੀ ਸਵਾਲ ਹੋਣ ਮੈਂ ਉਹਦੀ ਨਕਲ ਮਾਰਨੀ ਹੈ। ਤੇ ਇੱਕ ਇਹ ਹੈ ਕਿ ਵੀ ਮੈਂ ਕਿਵੇਂ ਬਿਨਾਂ ਪੇਪਰ ਦਿੱਤਿਆਂ ਹੀ ਜਿਹੜਾ ਉਹ ਪਾਸ ਹੋ। ਹੁਣ ਇਹ ਸਾਰੀਆਂ ਇਹ ਰਸ਼ੀਆ ਦਾ ਫੋਰਨ ਮਿਨਿਸਟਰ ਕਹਿ ਰਿਹਾ ਵੀ ਅਸੀਂ ਇਹ ਵੇ ਲੱਭ ਰਹੇ ਹਾਂ ਵੀ ਜਿਹੜੀਆਂ ਸੈਂਕਸ਼ਨਸ ਨੇ ਉਹਨਾਂ ਨੂੰ ਕਿਵੇਂ ਬਾਈਪਾਸ ਕਰਨਾ। ਸੋ ਇੱਕ ਤਰੀਕਾ ਤਾਂ ਲੱਭਿਆ ਉਹਨਾਂ ਨੇ, ਜਿਹੜਾ ਉਹਨਾਂ ਨੇ ਚਾਈਨਾ ਨੂੰ ਕਿਹਾ ਕਿ ਜੀ ਤੁਸੀਂ ਜਿਹੜੀ ਹੈ ਤੁਹਾਡੀ ਕਰੰਸੀ ਔਰ ਰੂਬਲ 'ਚ ਡੀਲ ਕਰੋਗੇ। ਇੰਡੀਆ ਨੂੰ ਉਹਨਾਂ ਨੇ ਕਿਹਾ, ਯੂਰਪ ਵਾਲੀਆਂ ਕੰਟਰੀਜ਼ ਨੂੰ ਕਿਹਾ, ਸਣੇ ਫਰਾਂਸ ਜਰਮਨੀ ਦੇ, ਕਿ ਜੀ ਅਸੀਂ ਡਾਲਰ 'ਚ ਡੀਲ ਨਹੀਂ ਕਰਾਂਗੇ, ਤੁਸੀਂ ਸਾਨੂੰ ਰੂਬਲ ਦਿਓਗੇ, ਅਸੀਂ ਤੁਹਾਡੀ ਕਰੰਸੀ ਤੋਂ। ਉਹਦਾ ਮਤਲਬ ਇਹ ਹੈ ਵੀ ਜਿਹੜੀਆਂ ਸੈਂਕਸ਼ਨਸ ਦੇ ਥੱਲੇ ਜਿਹੜੀ ਜਿੱਥੋਂ ਬੈਂਕਾਂ ਤੋਂ ਲੈ ਹੀ ਨਹੀਂ ਸਕਦੇ ਉਹਨਾਂ ਦੇ ਸਾਰੇ ਫਰੀਜ਼ ਕਰ ਦਿੱਤੇ ਗਏ ਨੇ ਅਕਾਊਂਟ, ਤੇ ਜੇ ਤੁਸੀਂ ਕਰੰਸੀ ਆਪਣੀ ਦੇ ਵਿੱਚ ਲੈਂਦੇ ਹੋ ਸੋ ਇਹ ਵੀ ਇੱਕ ਬਾਈਪਾਸਿੰਗ ਲਾਈਨ ਹੈ। ਫਿਰ ਇਸ ਦੇ ਨਾਲ ਨਾਲ ਭਾਰਤ ਦਾ ਜਿਸ ਕਿਸਮ ਦਾ ਰੋਲ ਹੈ ਉਹਦੇ ਤੇ ਵੀ ਜਿਹੜੀ ਉਹਨਾਂ ਦਾ ਸੋਵੀਅਤ ਰਸ਼ੀਆ ਦਾ ਫੋਰਨ ਮਿਨਿਸਟਰ ਮਿਸਟਰ ਲੈਵਰੋਵ ਕਹਿ ਰਿਹਾ ਹੈ, ਇੰਡੀਆਜ਼ ਫੋਰਨ ਪਾਲਿਸੀ ਇਜ਼ ਗਾਈਡਡ ਬਾਈ ਇਟਸ ਇੰਡੀਪੈਂਡੈਂਟ ਪੋਜੀਸ਼ਨ। ਹੁਣ ਜੇ ਤਾਂ ਇੰਡੀਆ ਦਾ ਫੋਰਨ ਮਿਨਿਸਟਰ ਕਹੇ ਜੀ ਸਾਡੀ ਫੋਰਨ ਪਾਲਿਸੀ ਜਿਹੜੀ ਹੈ ਅਸੀਂ ਇੰਡੀਪੈਂਡੈਂਟ ਰੱਖੀ ਹੋਈ ਹੈ, ਅਸੀਂ ਕਿਸੇ ਇਹ ਸਮਝ ਆ ਸਕਦਾ ਹੈ। ਔਰ ਇਵੇਂ ਹੋਏ ਤਾਂ ਬਹੁਤ ਚੰਗੀ ਗੱਲ ਹੋਏਗੀ। ਜੇ ਉਹਨਾਂ ਨੂੰ ਕੋਈ ਪੁੱਛੇ ਕਿ ਜੇ ਤੁਸੀਂ ਇੰਡੀਪੈਂਡੈਂਟ ਰੱਖੀ ਹੋਈ ਸੀ ਜਾਂ ਰੱਖੀ ਹੋਈ ਹੈ ਤਾਂ ਤੁਸੀਂ ਕੁਆਡ 'ਚ ਕਿਵੇਂ ਵੜ ਗਏ ਅਗੇਂਸਟ ਚਾਈਨਾ ਸਪੈਸੀਫਿਕ ਤੁਸੀਂ ਕਿਵੇਂ ਲੈ ਲਈ ਪੋਜੀਸ਼ਨ। ਹੁਣ ਇਹ ਬਿਆਨ ਜਿਹੜਾ ਹੈ ਉਹ ਮਿਸਟਰ ਲੈਵਰੋਵ ਦੇ ਰਿਹਾ ਕਿ ਇੰਡੀਆ ਦੀ ਜਿਹੜੀ ਫੋਰਨ ਪਾਲਿਸੀ ਹੈ ਉਹ ਇੰਡੀਪੈਂਡੈਂਟ, ਔਰ ਜਿਹੜੀ ਉਹਨੇ ਆਪਣੀ ਗੱਲਬਾਤ ਦੇ ਵਿੱਚ ਦੋਨਾਂ ਦੇ ਨਾਲ ਐਸ ਜੈ ਸ਼ੰਕਰ ਔਰ ਇਹਦੀ ਵੀ ਗੱਲਬਾਤ ਹੋਈ, ਔਰ ਕਿਸ ਕਦਰ ਰਸ਼ੀਆ ਇੰਪੋਰਟੈਂਟ ਹੈ ਇੰਡੀਆ ਲਈ। ਹਾਲਾਂਕਿ ਜਦੋਂ ਪ੍ਰੋਟੋਕਾਲ ਹੁੰਦਾ ਹੈ ਪ੍ਰਾਈਮ ਮਿਨਿਸਟਰ ਹੀ ਪ੍ਰਾਈਮ ਮਿਨਿਸਟਰ ਨੂੰ ਮਿਲਦਾ ਹੈ, ਮੋਦੀ ਦੇ ਨਾਲ ਵੀ ਖਾਸ ਮੀਟਿੰਗ ਮਿਸਟਰ ਲੈਵਰੋਵ ਦੀ ਹੁੰਦੀ ਹੈ, ਔਰ ਨਾਲ ਦੀ ਨਾਲ ਉਹ ਮੋਦੀ ਨੂੰ ਕਹਿ ਰਿਹਾ ਜੀ ਤੁਸੀਂ ਮੀਡੀਏਟ ਕਰੋ, ਵੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਤੁਹਾਡੀ ਰੈਡੀਨੈਸ ਟੂ ਮੀਡੀਏਟ। ਔਰ ਹੁਣ ਜਿਹੜੇ ਦੂਸਰੇ ਪਾਰਟ ਮਿਸਟਰ ਲੈਵਰੋਵ ਨੇ ਕਹੇ ਉਸ ਦੇ ਵਿੱਚ ਉਹ ਕਹਿ ਰਿਹਾ ਕਿ ਵੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਆਈ ਹੈਵ ਨੋ ਡਾਊਟ that a way would be found to bypass the artificial impediments which illegal unilateral sanctions by the West create, ਕਿ ਜਿਹੜੀਆਂ ਉਹਨਾਂ ਨੇ ਲਾਈਆਂ ਨੇ ਅਸੀਂ ਉਹਦਾ ਕੋਈ ਨਾ ਕੋਈ ਰਾਹ ਲੱਭ ਲਾਂਗੇ। This relates also to the area of military and technical cooperation, ਉਹ ਵੀ ਅਸੀਂ ਦੇਖ ਲਾਂਗੇ ਕਿ ਸੈਂਕਸ਼ਨਸ ਤੋਂ ਪਾਸੇ ਜਾ ਕੇ ਅਸੀਂ ਕਿਵੇਂ ਕਰਨਾ। We have no doubt that solution would be found and respective ministers are working, ਕਿ ਵੀ ਇਹ ਸਾਰੇ ਜਿਹੜੇ ਮੰਤਰਾਲੇ ਨੇ ਡਿਫੈਂਸ ਦਾ ਦੂਜਾ ਉਹ ਡੀਲ ਹੁੰਦੀ ਰਹੇ। ਔਰ ਇਹ ਜਿਹੜਾ ਫਿਰ ਉਹਨੇ ਕਿਹਾ ਜੀ ਅਸੀਂ ਇਹ ਵੀ ਰਸ਼ੀਅਨ ਸੈਂਟਰਲ ਬੈਂਕ ਦੇ ਆਫੀਸ਼ੀਅਲ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਾਲ ਤਾਵਨ ਕਰ ਰਹੇ ਨੇ, ਗੱਲਬਾਤ ਕਰ ਰਹੇ ਨੇ ਕਿ ਭਾਈ ਕਿਵੇਂ ਅਸੀਂ ਜਿਹੜਾ ਉਹ ਰੂਬਲ ਔਰ ਰੁਪੀਜ਼ ਦੇ ਵਿੱਚ ਡੀਲ ਕਰੀਏ। ਔਰ ਉਹਨੇ ਕਿਹਾ ਜੀ ਬਾਕੀ ਜਿਹੜਾ ਯੂਕਰੇਨ ਦਾ ਹੈ ਇਹ ਤਾਂ ਅਸੀਂ ਵਾਰ ਤਾਂ ਡਿਕਲੇਅਰ ਹੀ ਨਹੀਂ ਕੀਤੀ ਯੂਕਰੇਨ ਦੇ ਖਿਲਾਫ,
it is a special operation. It's not a war against Ukraine, it's a special operation. और नाल दी नाल ये कह रहा कि भी असीं बिल्कुल नहीं चुकांगे वैस्ट दे ऑपरेशन नूं. और in his public comments, Mr. Lavrov observed countries like Russia, India and China would not bow to pressure from the West. ਹੁਣ ਇੰਡੀਆ ਦਾ ਸਪੋਕਸਮੈਨ ਵੀ ਲੈਵਰੋਵ ਬਣ ਗਿਆ, ਆਪਣਾ ਤਾਂ ਹੈ ਹੀ ਹੈ, ਚਾਈਨਾ ਨੂੰ ਤਾਂ ਚਲੋ ਵੱਡਾ ਭਰਾ ਕਹਿੰਦਾ ਹੀ ਨੇ. ਹੁਣ ਅਜੀਬ ਜਦੋਂ ਅਸੀਂ ਸਟ੍ਰੇਂਜ ਬੈਡ ਫੈਲੋਜ਼ ਇਨ ਪੋਲੀਟਿਕਸ ਦੀ ਗੱਲ ਕੀਤੀ, ਉਹ ਤਿੰਨਾਂ ਦਾ ਸਪੋਕਸਮੈਨ ਬਣ ਕੇ ਕਹਿ ਰਿਹਾ ਹੈ ਐਂਡ ਇੰਡੀਆ ਰਸ਼ੀਆ ਪਾਰਟਨਰशिप वुड नॉट चेंज इन द फेस ऑफ एनी प्रेशर कि हम साथ जिएंगे साथ मरेंगे. ये कदे भी चेंज नहीं होएगा. दोज हु ट्राई टू इम्प्लीमेंट सच अप्रोचेज do not understand the national identities of those countries with which they try to speak using ultimatums and blackmail. कि तुसी साडी आइडेंटिटी नहीं जानते, नेशनल आइडेंटिटी. असी रशिया और इंडिया असी ब्लैकमेल और अल्टीमेटम्स का शिकार नहीं है. सो मेरा ख्याल है भी वैसे भी मोदी हुकूमत इकोनॉमिकल क्राइसिस फेस कर रही है. उन्होंने UN की रिपोर्ट भी है भी उन्होंने ग्रोथ रेट भी 2% तो ज़्यादा घट गया. तो वैसे चंगा होए कि भी लैवरोव नूं ही अपना फॉरेन मिनिस्टर डिकलेयर कर देन तो इसकी छुट्टी करन एस जयशंकर की. घट्टो घट्ट इन्ने क पैसे तो बचणगे और मोदी जिहड़ा है वो फिर गां माता नूं किते जाके बचे पैसों के पेड़े खवा सकदा है जां कोई होर जिहड़ा है किसी की मदद कर सकदा है. सो ये है जदों तुसीं एक फोकी तड़ दे विच आके एक पासे जाके खलोंदे हो जिवें पहलां अमरीका दे नाल होए ते अज हालत ये है कि भाई ना खुदा ही मिला ना वसाले सनम ना इधर के रहे ना उधर के रहे. ना अमरीका जोगे ने ना रूस जोगे रहने. वो दोनों ने बांह एक एक फड़ी हुई है तो वो जड़ा दोनों दे विच फसे ओम नमो शिवाय कर रहे हैं. ਹੋਰ ਕੁਛ ਨਹੀਂ ਹੈ ਉਹਨਾਂ ਦੀ ਨੀਤੀ ਹੈ. ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸਵਾਗਤ ਲੈਣੇ ਬ੍ਰੇਕ ਵਿਊਅਰਸ. ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ. TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ. ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ. ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ. ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA. ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ. ਸਾਡੇ ਫੋਨ ਨੰਬਰ ਤੇ 5166191984. ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ. ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ. ਸੋ ਇੱਥੇ ਲੈਣੇ ਬ੍ਰੇਕ ਵਿਊਅਰਸ. ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ. ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ.